ਸਿੱਖਾਂ ਦੀ ਵੱਡੀ ਸੰਸਥਾ ਹੈ ਜਿਹੜੀ ਦਿੱਲੀ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ, ਉਹਦਾ ਮੁਖੀ ਆਪਣੀ ਸਾਰੀ ਟੀਮ ਨੂੰ ਲਿਜਾ ਰਿਹਾ ਬੀਜੇਪੀ ਜਿਹੜਾ ਮੁਖੀ ਆ JP ਨੱਡਾ ਉਹਦੇ ਕੋਲ, ਤੇ ਫਿਰ ਕਹਿ ਰਿਹਾ ਵੀ ਸ਼ੇਅਰਡ ਵਿਜ਼ਨ ਨੂੰ ਲੈ ਕੇ ਬੜੀ ਮੀਨਿੰਗਫੁਲ ਡਿਸਕਸ਼ਨ ਹੋਈ ਆ। ਪਰਮਜੀਤ ਸਿੰਘ ਸਰਨਾ ਨੇ ਉਹਨਾਂ ਨੇ ਫਿਰ ਇੱਕ ਟਿੱਪਣੀ ਕੀਤੀ ਕਿ ਜਿਹੜਾ ਇਹ ਕਾਲਕਾ ਆ ਵੀ ਇਹ ਆਪਣੀ ਘਰਵਾਲੀ ਨੂੰ ਟਿਕਟ ਦਿਵਾਉਣੀ ਚਾਹੁੰਦਾ ਆ ਅਸੈਂਬਲੀ ਇਲੈਕਸ਼ਨ ਦੀ, ਤੇ ਇਹਨੂੰ ਕਾਲਕੇ ਨੂੰ ਉਹਨਾਂ ਨੇ RSS ਦਾ ਏਜੰਟ ਕਿਹਾ, ਕਿਉਂਕਿ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦਿਹਾੜੇ ਮਨਾਉਂਦੀ ਆ, ਤੇ ਇਹਨਾਂ ਨੇ ਕਿਹਾ ਵੀ ਜਿਹੜਾ ਸਰਨਾ ਆ ਉਹ SGPC ਨੂੰ ਮਤਲਬ ਓਵਰਰੂਲ ਕਰਕੇ ਤੇ ਪਾਕਿਸਤਾਨ ਮਤਲਬ ਜਿਹੜਾ ਦੂਜਾ ਕੈਲੰਡਰ ਆ ਉਹਦੇ ਮੁਤਾਬਕ ਜਥਾ ਲੈ ਕੇ ਜਾਂਦਾ ਆ, ਤੇ ਇਸ ਕਰਕੇ ISI ਦਾ ਏਜੰਟ ਆ। ਜਦੋਂ ਵੀ ਕੋਈ ਸਿੱਖ ਜਿਹੜਾ ਆ ਉਹ ਆਪਣੇ ਸਿੱਖਾਂ ਦੇ ਖਾਲਸਾ ਪੰਥ ਦੇ ਸਿਆਸੀ ਹਿੱਤਾਂ ਦੀ ਗੱਲ ਕਰਦਾ ਤਾਂ ਹਿੰਦੁਸਤਾਨ ਦੇ ਨਾਲ ਟਕਰਾਅ ਆਉਣਾ ਉਹਦਾ ਲਾਜ਼ਮੀ ਆ। ਫਿਰ ਜਿਹੜਾ ਸਾਰਾ ਇੰਡੀਅਨ ਸਟੇਟ ਦਾ ਸਾਰਾ ਤਾਣਾ ਬਾਣਾ ਆ ਉਹ ਉਸ ਸ਼ਖਸੀਅਤ ਨੂੰ ਜਾਂ ਉਸ ਜਥੇਬੰਦੀ ਨੂੰ ਫਿਰ ਉਹਨਾਂ ਕੋਲ ਸੌਖਾ ਜਿਹਾ ਸ਼ਬਦ ਆ, ਉਹ ਸ਼ਬਦ ਵਰਤਦੇ ਜੀ ਇਹ ISI ਦੇ ਏਜੰਟ ਆ। ਇਹਦੇ ਬਾਰੇ ਸਿੱਖਾਂ ਨੂੰ ਕੋਈ ਦੋ ਰਾਵਾਂ ਨਹੀਂ ਹੁਣ ਰਹੀਆਂ ਹੋਈਆਂ ਕਿ ਜਿਹੜਾ ਇਹ ਕਾਲਕਾ ਜਾਂ ਇਹ ਸਿਰਸਾ ਇਹ ਸਾਰਾ ਗਰੁੱਪ ਆ ਇਹਨਾਂ ਦੇ ਰਾਹੀਂ ਜਿਹੜੀ BJP ਆ ਉਹ ਪੂਰੀ ਤਰ੍ਹਾਂ ਦਿੱਲੀ ਦੇ ਜਿਹੜਾ ਗੁਰਦੁਆਰਾ ਪ੍ਰਬੰਧ ਦਾ ਜਿਹੜਾ ਕੰਟਰੋਲ ਆ ਆਪਣੇ ਹੱਥਾਂ 'ਚ ਲਿਜਾ ਚੁੱਕੀ ਆ। ਜਿਹੜੇ ਉੱਥੇ ਸਿੱਖਾਂ ਦੇ ਰੂਪ ਦੇ ਵਿੱਚ ਬੰਦੇ ਬੈਠੇ ਆ ਉਹ ਇੰਨੇ ਨੀਵੇਂ ਭੋਲੇ ਕਿਰਦਾਰਾਂ ਦੇ ਆ ਵੀ ਜਿਵੇਂ ਉਹਨੇ ਕਿਹਾ ਵੀ ਆਪਣੀ ਘਰਵਾਲੀ ਨੂੰ ਟਿਕਟ ਦਿਵਾਉਣ ਦੇ ਲਈ ਉਹ ਅੱਜ ਪੰਥ ਨੂੰ ਵੇਚਣ ਨੂੰ ਤਿਆਰ ਹੋਇਆ ਬੈਠਾ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਜਦੋਂ ਅਸੀਂ ਪੰਥ ਦੀ ਜਾਂ ਕੌਮ ਦੀ ਗੱਲ ਕਰਦੇ ਹਾਂ ਅਸੀਂ ਹਮੇਸ਼ਾ ਸਿੱਖ ਪਰਸਪੈਕਟਿਵ ਦੇ ਵਿੱਚੋਂ ਦੇਖਦੇ ਹਾਂ ਕਿ ਭਾਰਤ ਦੇ ਨਾਲ ਜਿਸ ਕਿਸਮ ਦੀ ਸਾਡੀ ਰਿਲੇਸ਼ਨਸ਼ਿਪ ਰਹੀ ਹੈ ਜਾਂ 1984 ਤੋਂ ਬਾਅਦ ਜਿਹੜੀ ਸ਼ਿਫਟ ਆਈ ਹੈ ਉਹਨੇ ਜੋ ਇੱਕ ਨੈਸ਼ਨਲਿਜ਼ਮ ਸਿੱਖਾਂ ਦੇ ਵਿੱਚ ਇੱਕ ਕੌਮੀਅਤ ਦੀ ਭਾਵਨਾ ਪੈਦਾ ਕੀਤੀ ਹੈ ਉਹਦਾ ਅਸੀਂ ਮੁਜ਼ਾਹਰਾ ਅੱਜ ਜਾਂ ਉਹਦੇ ਦੂਰਗਾਮੀ ਪ੍ਰਭਾਵ ਦੇ ਤੌਰ ਦੇ ਉੱਤੇ ਅੱਜ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ। ਪਰ ਇਸ ਦੇ ਵਿੱਚ ਇੱਕ ਪੱਖ ਬਹੁਤ ਭਾਰੀ ਹੋਇਆ ਆ ਸਾਡੇ ਆਪਸ ਦੇ ਵਿੱਚ, ਉਹ ਹੈਗੀ ਹੈ ਵੀ ਭਾਈ ਜਦੋਂ ਅਸੀਂ ਦੁਸ਼ਮਣ ਦੀ ਗੱਲ ਕਰਦੇ ਹਾਂ ਜਾਂ ਇਹ ਦੇਖਦੇ ਹਾਂ ਵੀ ਸਿੱਖਾਂ ਨੂੰ ਖਤਰਾ ਕਿਹਦੇ ਤੋਂ ਹੈ ਤਾਂ RSS ਉਹ ਇੱਕ ਜਮਾਤ ਮੰਨੀ ਜਾਂਦੀ ਹੈ। ਓਵਰਆਲ ਹੁਣ ਇਹ ਸਿੱਖਾਂ ਦੀ ਇੱਕ ਸਾਈਕੀ ਦਾ ਹਿੱਸਾ ਬਣ ਚੁੱਕਿਆ ਆ ਕਿ RSS ਦੇ ਨਾਲ ਜੋੜ ਕੇ ਜਦੋਂ ਅਸੀਂ BJP ਦਾ ਭਾਵੇਂ ਉਹ ਚੋਣ ਪ੍ਰਕਿਰਿਆ ਦੇ ਵਿੱਚ ਵੀ ਅਸੀਂ ਦੇਖਿਆ ਵੀ BJP ਦਾ ਰੱਥ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਆ ਕੇ ਹੀ ਰੁਕਦਾ ਆ। ਸੋ RSS ਨਾਲ ਜੁੜੇ ਹੋਣ ਦੀ ਜਿਹੜੇ ਵੀ ਕਿਸੇ ਬੰਦੇ ਦੀ ਉਹ ਹੁੰਦੀ ਹੈ ਤੇ ਉਹ ਪੰਥ ਦੇ ਵਿੱਚੋਂ ਜਾਂ ਸਿੱਖ ਪਰਸਪੈਕਟਿਵ ਤੋਂ ਉਹਨੂੰ ਇੱਕ ਡਿਫਰੈਂਟ ਨਜ਼ਰ ਦੇ ਨਾਲ ਦੇਖਿਆ ਜਾਂਦਾ ਆ ਤੇ ਹਮੇਸ਼ਾ ਉਹਨੂੰ ਦੁਰਕਾਰਨ ਵਾਲੀ ਜਿਹੜੀ ਲਾਈਨ ਹੈ ਉਹ ਹੁੰਦੀ ਹੈ। ਹੁਣ ਮਤਲਬ ਅੱਜ ਦੀਆਂ ਜਿਹੜੀਆਂ ਲੇਟੈਸਟ ਡਿਵੈਲਪਮੈਂਟਸ ਹੈਗੀਆਂ ਨੇ ਉਹਦੇ ਵਿੱਚ ਪਿਛਲੇ 2-3 ਦਿਨਾਂ 4 ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਹਾਲਾਂਕਿ ਜਦੋਂ ਅਸੀਂ ਪੰਜਾਬ SGPC ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਦੀ ਗੱਲ ਕਰਦੇ ਹਾਂ, ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਤਖਤ ਹਜ਼ੂਰ ਸਾਹਿਬ ਜਾਂ ਪਟਨਾ ਸਾਹਿਬ ਬੋਰਡ ਦੀ ਗੱਲ ਹੋਵੇ ਜਾਂ ਈਵਨ ਹੁਣ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਹੋਵੇ, ਅਸੀਂ ਇਹਨਾਂ ਨੂੰ ਇਸ ਪੱਖ ਤੋਂ RSS ਜਾਂ BJP ਦੇ ਕਿਤੇ ਨਾ ਕਿਤੇ ਉਹਨਾਂ ਦੇ ਵਿੰਗਸ ਦੇ ਥੱਲੇ ਦੇਖਦੇ ਹਾਂ ਵੀ ਭਾਈ ਇਹ ਹੁਣ ਉਹਨਾਂ ਦੇ ਕੰਟਰੋਲ ਦੇ ਵਿੱਚ ਆ ਚੁੱਕੀਆਂ ਨੇ। ਹੁਣ ਦਿੱਲੀ ਦੇ ਵਿੱਚ ਜਿਹੜੇ ਸਾਡੇ ਧੜੇ ਹੈਗੇ ਆ ਉਹਨਾਂ ਦੇ ਵਿੱਚੋਂ 2 ਅਹਿਮ ਆਗੂ ਪਰਮਜੀਤ ਸਿੰਘ ਸਰਨਾ ਅਤੇ ਹਰਮੀਤ ਸਿੰਘ ਕਾਲਕਾ ਉਹ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਆ। ਜਿਹੜੇ ਆ ਇੱਕ ਨੂੰ RSS ਦਾ ਸਟੂਜ ਕਹਿ ਰਿਹਾ ਆ ਅਤੇ ਦੂਜੇ ਨੂੰ ਪਾਕਿਸਤਾਨ ਦਾ ਜਿਹੜਾ ਏਜੰਟ ਹੈ ਉਹ ਕਹਿ ਰਿਹਾ ਆ। ਸੋ ਇਹ ਦੋਹੇ ਪੱਖ ਮਤਲਬ ਅਸੀਂ ਸਿੱਖ ਪਰਸਪੈਕਟਿਵ ਤੋਂ ਥੋੜ੍ਹਾ ਜਿਹਾ ਮੈਂ ਚਾਹੂੰਗਾ ਵੀ ਸਾਡੇ ਦਰਸ਼ਕਾਂ ਲਈ ਅਸੀਂ ਇਹਨੂੰ ਖੰਗਾਲੀਏ ਵੀ ਭਾਈ ਗੱਲ ਸਟੈਂਡ ਕਿੱਥੇ ਕਰਦੀ ਹੈ ਜਾਂ ਅਸੀਂ ਇਹਨੂੰ ਕਿਵੇਂ ਦੇਖ ਸਕਦੇ ਹਾਂ। ਪਾਕਿਸਤਾਨ ਦਾ ਏਜੰਟ ਕਹਿਣਾ ਇਹ ਭਾਰਤ ਦੀ ਹਕੂਮਤ ਵੱਲੋਂ ਲਗਾਤਾਰਤਾ ਦੇ ਨਾਲ ਵੱਡੇ ਲੈਵਲ ਦੇ ਉੱਤੇ 84 ਤੋਂ ਬਾਅਦ ਦੇ ਟਾਈਮ ਪੀਰੀਅਡ ਦੇ ਵਿੱਚ ਅੱਜ ਤੱਕ ਵੀ ਮਤਲਬ ਹਰ ਇੱਕ ਗੱਲ ਕੋਈ ਮਾੜੀ ਜਿਹੀ ਹੁੰਦੀ ਆ ਉਦੋਂ ਹੀ ਮਤਲਬ ISI ਅਤੇ ਪਾਕਿਸਤਾਨ ਨਾਲ ਜੋੜਨ ਦੀ ਜਿਹੜੀ ਲਾਈਨ ਹੈ ਉਹ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦੀ ਹੈ। ਸੋ ਇਹ ਥੋੜ੍ਹਾ ਜਿਹਾ ਇਹਦੀਆਂ ਡੀਟੇਲਸ ਵੀ ਸਾਂਝੀਆਂ ਕਰੀਏ ਸਾਡੇ ਦਰਸ਼ਕਾਂ ਦੇ ਨਾਲ ਅਤੇ ਥੋੜ੍ਹਾ ਜਿਹਾ ਨੈਰੇਟਿਵ ਨੂੰ ਜਾਂ ਇੱਕ ਪਰਸਪੈਕਟਿਵ ਦੇ ਵਿੱਚ ਰੱਖ ਕੇ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਬਿਲਕੁਲ ਜੀ, ਦੇਖੋ ਮਤਲਬ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਕਿਹਾ ਵੀ ਜਿਹੜੀ ਸਿਚੁਏਸ਼ਨ ਆ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਵੀ ਸਿੱਖ ਇਸ ਖਿੱਤੇ ਦੇ ਵਿੱਚ ਦੁਨੀਆ ਸਿੱਖਾਂ ਨੂੰ
ਇੱਕ ਮਤਲਬ ਪੂਰਨ ਤੌਰ ਤੇ ਇੱਕ ਕੌਮ ਵਜੋਂ, ਇੱਕ ਧਿਰ ਵਜੋਂ ਇਸ ਖਿੱਤੇ ਦੇ ਵਿੱਚ ਪਰਸੀਵ ਕਰ ਰਹੀ ਆ, ਦੇਖ ਰਹੀ ਆ ਜੀ। ਤੇ ਪਰ ਮਤਲਬ ਇਹ ਸਿਚੁਏਸ਼ਨ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਆ, ਜਿਹੜੀ ਵੱਖ-ਵੱਖ ਸਿੱਖ ਸੰਸਥਾਵਾਂ ਦੇ ਉੱਤੇ ਬੈਠੀ ਆ, ਵੀ ਉਹ ਭਾਵੇਂ ਅੱਜ ਤੱਕ ਲਗਾਤਾਰ ਉਹ ਸਿੱਖਾਂ ਨੂੰ ਫੇਲ ਕਰਦੀ ਆਈ ਆ, ਸਿੱਖਾਂ ਨੂੰ ਨਿਰਾਸ਼ ਕਰਦੀ ਆਈ ਆ, ਉਹ ਇੱਕ ਵਾਰ ਫੇਰ ਇੰਨੇ ਕ੍ਰਿਟੀਕਲ ਸਮੇਂ ਦੇ ਉੱਤੇ ਵੀ ਦੇਖਣ ਜਾ ਰਿਹਾ ਵੀ ਕਿੰਨਾ ਮਤਲਬ ਵੀ ਜਿਹੜਾ ਆ ਆਪਣੀਆਂ ਈਗੋਜ਼ ਕਰਕੇ ਕਹਿ ਸਕਦੇ ਹੋ ਜਾਂ ਆਪਣੇ ਲਾਲਚਾਂ ਕਰਕੇ ਵੀ ਆਪਣੀਆਂ ਜ਼ਮੀਰਾਂ ਉਹਨਾਂ ਨੇ ਕਿਵੇਂ ਜਿਹੜਾ ਦਿੱਲੀ ਦਾ ਪੇਪਰਵਾਦੀ ਨਿਜ਼ਾਮ ਆ ਉਹਦੇ ਕੋਲ ਵੇਚੀਆਂ ਹੋਈਆਂ ਵੀ ਬੰਦਿਆਂ ਦੇ। ਤੁਸੀਂ ਮਤਲਬ ਹਾਲਾਤ ਦੇਖ ਸਕਦੇ ਹੋ। ਇਹ ਸਾਰੀ ਗੱਲਬਾਤ ਜਿਹੜੀ ਤੁਸੀਂ ਕੀਤੀ ਆ, ਇਹਦਾ ਅਸਲ ਦੇ ਵਿੱਚ ਮੁੱਢ ਇੱਥੋਂ ਵੱਜਿਆ ਵੀ ਜਿਹੜਾ ਕਾਲਕਾ ਜੋ ਕਿ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁਖੀ ਨੇ ਜੀ, ਤੇ ਸ਼੍ਰੋਮਣੀ ਅਕਾਲੀ ਦਲ ਮਤਲਬ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁਖੀ ਹਰਮੀਤ ਸਿੰਘ ਕਾਲਕਾ ਆ ਜੀ। ਇਹ ਗਏ 2 ਅਕਤੂਬਰ ਨੂੰ ਬੀਜੇਪੀ ਜਿਹੜਾ ਮੁਖੀ ਆ JP ਨੱਡਾ, ਉਹਦੇ ਕੋਲ ਸਾਰੀ ਦਿੱਲੀ ਕਮੇਟੀ ਨੂੰ ਲੈ ਕੇ, ਦਿੱਲੀ ਕਮੇਟੀ ਦੇ ਜਿਹੜੇ ਐਗਜ਼ੈਕਟਿਵ ਮੈਂਬਰ ਆ ਉਹਨਾਂ ਸਾਰਿਆਂ ਨੂੰ ਲੈ ਕੇ ਉੱਥੇ ਪੇਸ਼ ਹੋਇਆ ਕਾਲਕਾ। ਤੇ ਪੇਸ਼ ਹੋ ਕੇ ਤੇ ਉੱਥੇ ਉਹ ਤੋਂ ਬਾਅਦ ਉਹਨੇ ਫੇਸਬੁੱਕ ਦੇ ਉੱਤੇ ਲਿਖਿਆ ਵੀ ਬਹੁਤ ਸਾਡੀ ਮੀਨਿੰਗਫੁਲ ਡਿਸਕਸ਼ਨ ਹੋਈ ਆ ਆਪਣੇ ਸ਼ੇਅਰਡ ਵਿਜ਼ਨ ਨੂੰ ਲੈ ਕੇ। ਮਤਲਬ ਬੀਜੇਪੀ ਦੇ ਨਾਲ ਜਿਹੜਾ ਸਿੱਖਾਂ ਦੀ ਮਤਲਬ ਵੱਡੀ ਸੰਸਥਾ ਹੈ ਜਿਹੜੀ ਦਿੱਲੀ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ, ਉਹਦਾ ਮੁਖੀ ਆਪਣੀ ਸਾਰੀ ਟੀਮ ਨੂੰ ਲਿਜਾ ਰਿਹਾ, ਉਹਦੇ ਕੋਲ ਪੇਸ਼ ਹੋ ਰਿਹਾ ਤੇ ਫਿਰ ਕਹਿ ਰਿਹਾ ਵੀ ਸ਼ੇਅਰਡ ਵਿਜ਼ਨ ਨੂੰ ਲੈ ਕੇ ਬੜੀ ਮੀਨਿੰਗਫੁਲ ਡਿਸਕਸ਼ਨ ਹੋਈ ਆ ਜੀ। ਹਾਲਾਂਕਿ ਇਹਦੇ ਬਾਰੇ ਸਿੱਖਾਂ ਨੂੰ ਕੋਈ ਦੋ ਰਾਵਾਂ ਨਹੀਂ ਰਹੀਆਂ ਹੋਈਆਂ ਕਿ ਜਿਹੜਾ ਇਹ ਕਾਲਕਾ ਜਾਂ ਇਹ ਸਿਰਸਾ, ਇਹ ਸਾਰਾ ਗਰੁੱਪ ਆ ਕਿ ਇਹ ਬੀਜੇਪੀ ਦੀ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਸਟੂਜਿਸ ਵਾਲਾ ਕੰਮ ਕਰ ਰਹੇ ਆ ਤੇ ਇਹਨਾਂ ਦੇ ਰਾਹੀਂ ਜਿਹੜੀ ਬੀਜੇਪੀ ਆ ਉਹ ਪੂਰੀ ਤਰ੍ਹਾਂ ਮਤਲਬ ਜਿਹੜਾ ਆ ਉਹ ਮਤਲਬ ਦਿੱਲੀ ਦੇ ਜਿਹੜਾ ਗੁਰਦੁਆਰਾ ਪ੍ਰਬੰਧ ਦਾ ਜਿਹੜਾ ਕੰਟਰੋਲ ਆ ਆਪਣੇ ਹੱਥਾਂ 'ਚ ਲਿਜਾ ਚੁੱਕੀ ਆ। ਤੇ ਇਹਦੇ ਤੇ ਜਿਹੜਾ ਜਿਹੜੇ ਪਰਮਜੀਤ ਸਿੰਘ ਸਰਨਾ ਨੇ, ਉਹਨਾਂ ਨੇ ਫਿਰ ਇੱਕ ਟਿੱਪਣੀ ਕੀਤੀ ਕਿ ਜਿਹੜਾ ਇਹ ਕਾਲਕਾ ਆ ਵੀ ਇਹ ਆਪਣੀ ਘਰਵਾਲੀ ਨੂੰ ਟਿਕਟ ਦਿਵਾਉਣੀ ਚਾਹੁੰਦਾ ਆ ਅਸੈਂਬਲੀ ਇਲੈਕਸ਼ਨ ਦੀ, ਵੀ ਜਿਹਦੇ ਲਈ ਇਹ ਸਾਰੀ ਜਿਹੜੀ ਕਮੇਟੀ ਆ ਦਿੱਲੀ ਦੀ ਵੀ ਉਹਨੂੰ ਵੇਚ ਰਿਹਾ ਆ ਆਪਣੀ ਘਰਵਾਲੀ ਨੂੰ ਟਿਕਟ ਦਿਵਾਉਣ ਵਾਸਤੇ। ਤੇ ਇਹਨੂੰ ਕਾਲਕੇ ਨੂੰ ਉਹਨਾਂ ਨੇ RSS ਦਾ ਏਜੰਟ ਕਿਹਾ ਜੀ। ਹੁਣ ਇਹਦੇ ਜਵਾਬ ਦੇ ਵਿੱਚ ਜਿਹੜਾ ਕਾਲਕਾ ਆ ਉਹਨੇ ਸਰਨੇ ਨੂੰ ਕਿਹਾ ਵੀ ਇਹ ਜਿਹੜਾ ਬੰਦਾ ਆ ਇਹ ਜਿਹੜਾ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵਾਲਾ ਮਸਲਾ ਆ ਵੀ ਸ਼੍ਰੋਮਣੀ ਕਮੇਟੀ ਇੱਕ ਉਹਨਾਂ ਕਿਉਂਕਿ ਨਾਨਕਸ਼ਾਹੀ ਕੈਲੰਡਰ ਤੋਂ ਲਹਿਦਾ ਕੈਲੰਡਰ ਮੰਨਦੀ ਆ, ਕੋਈ ਮਤਲਬ ਪੰਥ ਦੇ ਵਿੱਚ ਇਹ ਕੋਈ ਇਹੋ ਜਿਹਾ ਮਸਲਾ ਨਹੀਂ ਵੀ ਜਿਹੜਾ ਮਤਲਬ ਇਹ ਟਕਰਾਅ ਕੋਈ ISI ਨਾਲ ਨਹੀਂ ਜੁੜਦਾ ਅਜੇ ਤੱਕ। ਪਰ ਹੁਣ ਕਿਉਂਕਿ ਪਾਕਿਸਤਾਨ ਦੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਦਿਹਾੜੇ ਮਨਾਉਂਦੀ ਆ ਤੇ ਇਹਨਾਂ ਨੇ ਕਿਹਾ ਵੀ ਜਿਹੜਾ ਸਰਨਾ ਆ ਉਹ SGPC ਨੂੰ ਮਤਲਬ ਓਵਰਰੂਲ ਕਰਕੇ ਤੇ ਪਾਕਿਸਤਾਨ ਮਤਲਬ ਜਿਹੜਾ ਦੂਜਾ ਕੈਲੰਡਰ ਆ ਉਹਦੇ ਮੁਤਾਬਕ ਜਥਾ ਲੈ ਕੇ ਜਾਂਦਾ ਆ ਤੇ ਇਸ ਕਰਕੇ ISI ਦਾ ਏਜੰਟ ਆ ਜੀ। ਮਤਲਬ ਹੁਣ ਮਤਲਬ ਗੱਲ ਦਾ ਕੋਈ ਗੱਲ ਦੇ ਵਿੱਚ ਵਜਨ ਨਹੀਂ ਆ, ਬਸ ਵਜਨ ਕਿਸ ਗੱਲ 'ਚ ਆ ਵੀ ਤੁਸੀਂ ISI ਦਾ ਏਜੰਟ ਕਹਿ ਦਿਓ। ਕਿਉਂਕਿ ਇਹ ਜਿਹੜਾ ਸਿੱਖਾਂ ਨੂੰ ISI ਦਾ ਏਜੰਟ ਕਹਿਣ ਦਾ ਜਿਹੜਾ ਨੈਰੇਟਿਵ ਆ ਇਹ ਇੰਡੀਅਨ ਸਟੇਟ ਦਾ ਆ। ਇੰਡੀਅਨ ਸਟੇਟ ਦੇ ਵਿੱਚ ਜਿਹੜਾ ਵੀ ਕੋਈ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਕਿਉਂਕਿ ਸਿੱਖਾਂ ਦੇ ਜਿੰਨੇ ਸਿਆਸੀ ਹਿੱਤ ਆ ਉਹ ਇਸ ਸਮੇਂ ਇੰਡੀਆ ਦੇ ਨਾਲ ਟਕਰਾਅ 'ਚ ਆ ਤੇ ਜਦੋਂ ਵੀ ਕੋਈ ਸਿੱਖ ਜਿਹੜਾ ਆ ਉਹ ਆਪਣੇ ਸਿੱਖਾਂ ਦੇ ਖਾਲਸਾ ਪੰਥ ਦੇ ਸਿਆਸੀ ਹਿੱਤਾਂ ਦੀ ਗੱਲ ਕਰਦਾ ਤਾਂ ਹਿੰਦੁਸਤਾਨ ਦੇ ਨਾਲ ਟਕਰਾਅ ਆਉਣਾ ਉਹਦਾ ਲਾਜ਼ਮੀ ਆ। ਤੇ ਜਿਹੜਾ ਸਾਰਾ ਇੰਡੀਅਨ ਸਟੇਟ ਦਾ ਸਾਰਾ ਤਾਣਾ ਬਾਣਾ ਆ ਉਹ ਉਸ ਸ਼ਖਸੀਅਤ ਨੂੰ ਜਾਂ ਉਸ ਜਥੇਬੰਦੀ ਨੂੰ ਫਿਰ ਉਹਨਾਂ ਕੋਲ ਸੌਖਾ ਜਿਹਾ ਸ਼ਬਦ ਆ, ਉਹ ਸ਼ਬਦ ਵਰਤਦੇ ਜੀ ਇਹ ISI ਦੇ ਏਜੰਟ ਆ। ਤਾਂ ਇਸੇ ਤਰ੍ਹਾਂ ਦਾ ਜਿਹੜਾ ਇਹ ਅੱਜ ਅਖਬਾਰਾਂ ਦੇ ਵਿੱਚ ਸਾਰੀਆਂ ਦੇ ਵਿੱਚ ਪ੍ਰਕਾਸ਼ਿਤ ਹੋਇਆ ਕਿ ਜਿਹੜਾ ਸਰਨਾ ਆ ਉਹਨੂੰ ਕਾਲਕੇ ਨੇ ਕਿਹਾ ਵੀ ਜੀ ਇਹ ISI ਦਾ ਏਜੰਟ ਆ। ਪਰ ਦੁੱਖ ਵਾਲੀ ਗੱਲ ਜਿਹੜੇ ਇਹ ਸਾਰੇ ਦੇ ਵਿੱਚੋਂ ਆ ਵੀ ਇਹ ਗੱਲ ਕਹਿ ਦੇਣੀ ਵੀ ਕਹੇ ਵੀ ਚਲੋ ਖਬਰ ਛੋਟੀ ਜਿਹੀ ਅੱਜ ਵੀ ਜੇ ਅਸੀਂ ਇਹਨੂੰ ਡਿਸਕਸ ਕਰ ਰਹੇ ਹਾਂ ਉਹ ਇਹ ਤਰਾਸਦੀ ਇਹ ਆ ਵੀ ਇੱਕ ਪਾਸੇ ਤਾਂ ਅੱਜ ਸਾਰੀ ਦੁਨੀਆ ਜਿਹੜੀ ਆ ਉਹ ਸਿੱਖ ਸੋਵਰੈਨਿਟੀ ਦਾ ਮਸਲਾ ਡਿਸਕਸ ਕਰ ਰਹੀ ਆ ਜੀ। ਅੱਜ ਸਾਰੀ ਦੁਨੀਆ ਦੇ ਵਿੱਚ ਡਾਇਸਪੋਰਾ ਸਿੱਖਾਂ ਦੇ ਉਦਮ ਦੇ ਨਾਲ ਅੱਜ ਜਿਹੜੀ ਮਤਲਬ ਖਾਲਿਸਤਾਨ ਦੀ ਗੱਲ ਆ ਉਹ ਗੂੰਜ ਰਹੀ ਹੈ ਸਾਰੀ ਦੁਨੀਆ ਦੇ ਵਿੱਚ।
ਸਿੱਖਾਂ ਨੂੰ ਭਾਰਤ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਦੀਆਂ ਧੀਆਂ ਭੈਣਾਂ ਬੇਪਤ ਕੀਤੀਆਂ ਗਈਆਂ, ਪੰਜਾਬ ਦੇ ਸਾਰੇ ਰਿਸੋਰਸਿਸ ਲੁੱਟ ਲਏ ਇੰਡੀਅਨ ਸਟੇਟ ਨੇ। ਮਤਲਬ ਇੰਨਾ ਜ਼ੁਲਮ ਕੀਤਾ ਵੀ ਮਤਲਬ ਕੋਈ ਅੰਤ ਨਹੀਂ ਉਸ ਜ਼ੁਲਮ ਦਾ ਜੀ। ਵੀ ਉਹਦੇ ਬਾਵਜੂਦ ਜਿਹੜੇ ਇਹ ਲੋਕ ਸਿੱਖ ਸੰਸਥਾਵਾਂ ਦੇ ਉੱਤੇ ਬੈਠੇ ਆ ਵੀ ਇਹ ਕਿਵੇਂ, ਜਿਹੜੀ ਅੱਜ ਵੀ ਤੁਸੀਂ ਦੇਖੋ ਵੀ ਆਪਸੀ ਇੱਕ ਦੂਜੇ ਦੇ ਨਾਲ ਖਿੱਚੋ ਤਾਣ ਦੇ ਚੱਲਦਿਆਂ ਤਾਂ ਵਿਰੋਧ ਕਰਦੇ ਹੋਣਗੇ ਇੱਕ ਦੂਜੇ ਦਾ, ਪਰ ਅਲਟੀਮੇਟਲੀ ਇਹ ਜਾ ਕੇ ਬੈਠਦੇ ਜਿਹੜਾ ਦਿੱਲੀ ਦਾ ਤਾਕਤ ਆ ਉਹਦੀ ਗੋਦੀ 'ਚ। ਵੀ ਇਹ ਸਿੱਖਾਂ ਦੇ ਲਈ ਸਭ ਤੋਂ ਵੱਡਾ ਕ੍ਰਾਈਸਿਸ ਦਾ ਮਸਲਾ ਵੀ ਸਿੱਖ ਸੰਸਥਾਵਾਂ ਜਿਹੜੀਆਂ ਆ ਉਹਨਾਂ ਦਾ ਪ੍ਰਬੰਧ ਇਸ ਸਮੇਂ ਸਿੱਖਾਂ ਦੇ ਹੱਥਾਂ 'ਚ ਨਹੀਂ ਜੀ, ਜਾਂ ਕੋਈ ਜਿਹੜਾ ਪੰਥ ਪ੍ਰਸਤ ਸ਼ਖਸੀਅਤਾਂ ਹੋਣ ਉਹਨਾਂ ਦੇ ਹੱਥਾਂ 'ਚ ਨਹੀਂ। ਅੱਜ ਸਿੱਖ ਸੰਸਥਾਵਾਂ ਜਿਹੜੀਆਂ ਆ ਉਹਨਾਂ ਦਾ ਪ੍ਰਬੰਧ ਸਿੱਖ ਵਿਰੋਧੀ ਤਾਕਤਾਂ ਜਿਹੜਾ ਆ ਆਪਣਾ ਸਿੱਧਾ ਆਪਣੇ ਕੰਟਰੋਲ 'ਚ ਲਿਜਾ ਚੁੱਕੀਆਂ। ਤੇ ਜਿਹੜੇ ਉੱਥੇ ਸਿੱਖਾਂ ਦੇ ਰੂਪ ਦੇ ਵਿੱਚ ਬੰਦੇ ਬੈਠੇ ਆ ਉਹ ਇੰਨੇ ਨੀਵੇਂ ਹੌਲੇ ਕਿਰਦਾਰਾਂ ਦੇ ਆ ਵੀ ਜਿਵੇਂ ਉਹਨੇ ਕਿਹਾ ਵੀ ਆਪਣੀ ਘਰ ਵਾਲੇ ਨੂੰ ਟਿਕਟ ਦਿਵਾਉਣ ਦੇ ਲਈ ਉਹ ਅੱਜ ਪੰਥ ਨੂੰ ਵੇਚਣ ਨੂੰ ਤਿਆਰ ਹੋਇਆ ਬੈਠਾ। ਵੀ ਜੇ ਉਹਦੇ ਕੋਲ ਪੈਸਿਆਂ ਦੀ ਗੱਲ ਕਰਨੀ ਹੋਵੇ ਤਾਂ ਬੰਦੇ ਨੇ ਬੜਾ ਕਹਿੰਦੇ ਵੀ ਸਿਕੰਦਰ ਵੀ ਖਾਲੀ ਹੱਥ ਗਿਆ ਸੀ ਇੱਥੋਂ, ਤੇ ਮਤਲਬ ਉਹ ਕੀ ਬੰਨ ਕੇ ਲੈ ਗਿਆ ਸੀ। ਤੇ ਇਹ ਬੰਦਿਆਂ ਨੂੰ ਪਰ ਇਹੀ ਆ ਵੀ ਜਿਹੜੇ ਇੱਕ ਵਕਾਰ ਨੇ ਤੁਹਾਡੇ ਅੰਦਰ ਉਹ ਤੁਹਾਨੂੰ ਡਰਾਈਵ ਕਰਦੇ ਆ ਵੀ ਇਹਨਾਂ ਨੂੰ ਐਡੀ ਤਮਾ ਆ, ਮਤਲਬ ਲਾਲਸਾ ਚੌਧਰਾਂ ਦੀ ਜਾਂ ਮਤਲਬ ਇਸ ਤਰ੍ਹਾਂ ਦੇ ਅਹੁਦਿਆਂ ਦੀ ਵੀ ਇਹ ਦੇਖੋ ਪੰਥ ਨੂੰ ਵੇਚਣ ਦੇ ਤੁਰੇ ਹੋਏ ਆ। ਤੇ ਅੱਜ ਬੀਜੇਪੀ ਜਿਹੜੀ ਆ ਉਹ ਇਹਨਾਂ ਦੇ ਰਾਹੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਜਿੰਨੇ ਉਸ ਕਮੇਟੀ ਦੇ ਅਦਾਰੇ ਆ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਆਪਣਾ ਕੰਟਰੋਲ ਜਮਾਈ ਬੈਠੀ ਆ। ਵੀ ਜਿੱਥੋਂ ਖਾਲਸਾ ਪੰਥ ਦੀ ਗੱਲ ਹੋਣੀ ਸੀ, ਸਿੱਖਾਂ ਦੇ ਲਈ ਜਸਟਿਸ ਦੀ ਗੱਲ ਹੋਣੀ ਸੀ, ਸਿੱਖ ਸਵਰੈਨਿਟੀ ਦੀ ਗੱਲ ਹੋਣੀ ਸੀ, ਸਿੱਖਾਂ ਦੇ ਪਾਤਸ਼ਾਹੀ ਦਾਅਵੇ ਦੀ ਗੱਲ ਹੋਣੀ ਸੀ, ਅੱਜ ਉਹਨਾਂ ਅਦਾਰਿਆਂ ਤੋਂ ਉਹਨਾਂ ਸੰਸਥਾਵਾਂ ਤੋਂ ਨੂੰ ਜਿਹੜਾ ਹਿੰਦੂ ਰਾਸ਼ਟਰ ਵਾਲੇ ਹਿੰਦੂਤਵੀ ਲੋਕ ਆ ਉਹ ਕੰਟਰੋਲ ਕਰ ਰਹੇ ਆ। ਤਾਂ ਸਿੱਖਾਂ ਦੇ ਲਈ ਇਹ ਇੱਕ ਟੈਸਟ ਵਾਂਗਾ ਜਾਂ ਅਸੀਂ ਕਹਿ ਸਕਦੇ ਇੱਕ ਚੁਣੌਤੀ ਆ ਵੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਭਾਵੇਂ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਹਜ਼ੂਰ ਸਾਹਿਬ ਦਾ ਬੋਰਡ ਹੋਵੇ, ਵੀ ਜਿੰਨੇ ਇਹ ਸਿੱਖ ਅਦਾਰੇ ਆ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਹੁਣ ਸਮਾਂ ਆ ਕਿ ਜਿਹੜਾ ਸਿੱਖ ਆਪਣੇ ਆਪ ਨੂੰ ਜਥੇਬੰਦ ਕਰਨ, ਆਪਣੀ ਇੱਕ ਕਲੈਕਟਿਵ ਲੀਡਰਸ਼ਿਪ ਤਿਆਰ ਕਰਨ ਮਤਲਬ ਬੜੀ ਛੇਤੀ, ਤੇ ਇਹਨਾਂ ਸੰਸਥਾਵਾਂ ਦੇ ਉੱਤੇ ਜਿਹੜਾ ਸੁਹਿਰਦ ਸਿੱਖਾਂ ਦਾ ਜਿਹੜੇ ਪੰਥ ਨੂੰ ਸਮਰਪਿਤ ਹੋਣ, ਜਿਹੜੇ ਹਰ ਕੁਰਬਾਨੀ ਖਾਲਸਾ ਪੰਥ ਲਈ ਕਰਨ ਵਾਸਤੇ ਤਿਆਰ ਹੋਣ, ਉਹ ਸ਼ਖਸੀਅਤਾਂ ਇਹਨਾਂ ਸੰਸਥਾਵਾਂ ਦੇ ਉੱਤੇ ਆਉਣ, ਇਹਨਾਂ ਦਾ ਪ੍ਰਬੰਧ ਸਾਂਭਣ, ਤਾਂ ਕਿ ਜਦੋਂ ਵੀ ਇਸ ਖਿੱਤੇ ਦੇ ਵਿੱਚ ਕੋਈ ਇਹੋ ਜਿਹੀ ਸਥਿਤੀ ਬਣਦੀ ਆ ਵੀ ਜਿੱਥੇ ਸਿੱਖਾਂ ਦਾ ਇੱਕ ਵੱਡਾ ਰੋਲ ਤੈਅ ਹੋਣਾ, ਤਾਂ ਉਦੋਂ ਜਿਹੜਾ ਇਹਨਾਂ ਸੰਸਥਾਵਾਂ ਦੀ ਤਾਕਤ ਆ ਉਹ ਸਿੱਖਾਂ ਦੇ ਪੱਖ 'ਚ ਲੱਗੇ। ਇਹ ਨਾ ਹੋਵੇ ਵੀ ਇਹ ਸੰਸਥਾਵਾਂ ਸਾਰੀਆਂ ਉਦੋਂ ਆਪਣੇ ਡੋਲੂ ਚੱਕ ਕੇ ਤੇ ਜਿਹੜਾ ਭਾਰਤੀ ਰਾਸ਼ਟਰਵਾਦ ਦੀ ਸੇਵਾ ਕਰਨ ਦੇ ਵਿੱਚ ਜੁਟੀਆਂ ਹੋਣ। ਇਹ ਸਿੱਖਾਂ ਦੇ ਲਈ ਬਹੁਤ ਕ੍ਰਾਈਸਿਸ ਵਾਲੀ ਗੱਲ ਹੋਣੀ ਹੈ ਜੇ ਇਹੋ ਜਿਹਾ ਹੁੰਦਾ ਹੈ ਜੀ। ਤੇ ਇਸ ਕਰਕੇ ਮਤਲਬ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਸੁਹਿਰਦ ਸਿੱਖ ਆ, ਡਾਇਸਪੋਰਾ ਆ, ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਹੋ ਜਿਹੇ ਬੰਦੇ ਆ ਉਹਨਾਂ ਦੇ ਜਿਹੜੇ ਇਹੋ ਜਿਹੇ ਬਿਆਨ ਆ, ਜਿਹੜੇ ਇਹੋ ਜਿਹੇ ਦੇ ਰਹੇ ਆ, ਉਹਨਾਂ ਨੂੰ ਸਿੱਖ ਸੰਸਥਾਵਾਂ ਤੋਂ ਲਾਂਭੇ ਕੀਤਾ ਜਾਵੇ ਜੀ। ਨਹੀਂ, ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈਗੀ ਹੈ ਤੇ ਸਾਡੇ ਲੋਕਾਂ ਨੂੰ ਆਪਣੇ ਤੌਰ ਦੇ ਉੱਤੇ ਇਹ ਗੱਲ ਸਮਝਣ ਦੀ ਮੈਂ ਸਮਝਦਾ ਕਿ ਲੋੜ ਹੈਗੀ ਹੈ ਕਿ ਅਸੀਂ ਜਦੋਂ ਕਿਸੇ ਦੀ ਵੀ ਗੱਲ ਕਰਦੇ ਹਾਂ ਜਾਂ ਕਿਸੇ ਦਾ ਜ਼ਿਕਰ ਕਰਦੇ ਹਾਂ, ਕਿਸੇ ਨੂੰ ਏਜੰਟ ਕਹਿੰਦੇ ਹਾਂ ਜਾਂ ਕਿਸੇ ਵੀ ਲੇਬਲ ਦੇ ਨਾਲ ਜੋੜਦੇ ਹਾਂ, ਤੇ ਬਹੁਤ ਵਾਰੀ ਇਹ ਹੁੰਦਾ ਵੀ ਕਿਸੇ ਨੂੰ ਸਰਕਾਰੀ ਕਹਿਣਾ ਜਾਂ ਕਿਸੇ ਦੇ ਉੱਤੇ ਲੇਬਲ ਲਾਉਣਾ ਬਹੁਤ ਸੌਖੀ ਗੱਲ ਹੈ ਜਾਂ ਬੜਾ ਆਮ ਤੌਰ ਦੇ ਉੱਤੇ ਹੀ ਕਿਹਾ ਜਾਂਦਾ। ਆਪਸੀ ਆਈਡੀਓਲੋਜੀਕਲੀ ਇੱਕੋ ਥਾਂ ਦੇ ਉੱਤੇ ਖਲੋਤੇ ਬੰਦੇ ਇੱਕ ਦੂਜੇ ਦੇ ਉੱਤੇ ਬੇਵਿਸ਼ਵਾਸੀ ਦੇ ਥੱਲੇ ਅਸੀਂ ਸਰਕਾਰੀ ਕਹਿ ਦਿੰਦੇ ਹਾਂ, ਪਰ ਗੱਲ ਇੱਥੇ ਮੁੱਕਦੀ ਨਹੀਂ ਹੈਗੀ। ਮਤਲਬ ਇਹ ਕਹਿ ਕੇ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ, ਉਹਦੇ ਪਿੱਛੇ ਰੀਜ਼ਨ ਬਹੁਤੀ ਵਾਰੀ ਜਿਹੜੀ ਹੈਗੀ ਹੈ ਉਹ ਆਪਸੀ ਵਿਰੋਧ ਦਾ ਹੁੰਦਾ, ਕੰਮ ਕਰਨ ਦੇ ਵੱਖੋ ਵੱਖਰੇ ਤਰੀਕਿਆਂ ਦਾ ਹੁੰਦਾ, ਜਾਂ ਬੇਵਿਸ਼ਵਾਸੀ ਹੁੰਦੀ ਹੈ ਕਿਸੇ ਕਾਰਨ ਕਰਕੇ, ਜਾਂ ਜਿਹੜੀ ਚੌਧਰ ਦੀ ਭੁੱਖ ਹੁੰਦੀ ਹੈ ਉਹ ਹੁੰਦੀ ਹੈ ਕਿਤੇ ਨਾ ਕਿਤੇ ਜਿਹੜੇ ਸ਼ਰਾਰਤੀ ਅਨਸਰ ਹੈਗੇ ਆ ਜਾਂ ਇਸ ਕਿਸਮ ਦੀ ਵੰਡ ਪਾਊ ਡਿਵਾਈਡ ਐਂਡ ਰੂਲ ਵਾਲੀ ਨੀਤੀ ਦੇ ਉੱਤੇ ਕੰਮ ਕਰ ਰਹੇ ਲੋਕ ਆ, ਉਹਨਾਂ ਦਾ ਵੀ ਜਿਹੜਾ ਯੋਗਦਾਨ ਹੁੰਦਾ। ਸੋ ਇਹ ਸਾਰੇ ਕਾਸੇ ਨੂੰ ਅਸੀਂ ਇੱਕੋ ਧੁਰੇ ਨਾਲ ਬੰਨ੍ਹ ਕੇ ਜਿਹੜਾ ਆ ਉਹ ਮਾਪਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇੱਥੇ ਮੈਂ ਸਮਝਦਾ ਵੀ ਅਸੀਂ ਜਦੋਂ ਇੰਡੀਵਿਜੂਅਲੀ ਸਾਡੇ 'ਤੇ ਵੀ ਇਹ ਫਰਜ਼ ਆਉਂਦਾ ਆ ਵੀ ਭਾਈ ਅਸੀਂ ਇਸ ਗੱਲ ਨੂੰ ਸਮਝੀਏ, ਬੰਦੇ ਨੂੰ ਕਿਸੇ ਸੰਸਥਾ ਨੂੰ ਉਹਨਾਂ ਦੇ ਕੰਮਾਂ ਦੇ ਹਿਸਾਬ ਨਾਲ ਦੇਖੀਏ, ਉਹਨਾਂ ਦੇ ਕਿਹੜੇ ਇਸ਼ੂ ਦੇ ਉੱਤੇ ਉਹਨਾਂ ਦਾ ਕੀ ਸਟੈਂਡ ਰਿਹਾ ਆ ਪਿਛਲੇ ਸਮੇਂ ਦੇ ਵਿੱਚ। ਹੁਣ ਅੱਜ ਤੇ ਇਸ ਗੱਲ ਦੇ ਉੱਤੇ ਕੋਈ ਉਹ ਨਹੀਂ ਹੁੰਦਾ, ਤੁਸੀਂ ਬੰਦੇ ਦਾ ਸਟੈਂਡ ਜਾਂ ਉਹਨਾਂ ਦੇ ਕੰਮ
5 ਸਾਲ 10 ਸਾਲ ਜਿੰਨੇ ਮਰਜ਼ੀ ਸਮਾਂ ਤੁਸੀਂ ਪਿੱਛੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਬੰਦੇ ਦਾ ਓਪੀਨੀਅਨ ਜਾਂ ਬੰਦੇ ਦਾ ਸਟੈਂਡ ਕਿਸ ਪੱਖ ਦਾ ਰਿਹਾ ਆ। ਤਾਂ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜਾਂ ਦੇਖ ਸਕਦੇ ਹੋ ਵੀ ਭਾਈ ਬੰਦਾ ਇਹ ਕਿੱਥੇ ਖਲੋਤਾ ਆ। ਸੋ ਉਹਦੇ ਕੰਮਾਂ ਕਾਰਾਂ ਦੇ ਨਾਲ ਹੀ ਜਾਂ ਉਹਨਾਂ ਦੇ ਉਸ ਓਪੀਨੀਅਨ ਦੇ ਨਾਲ ਹੀ ਮੈਨੂੰ ਲੱਗਦਾ ਵੀ ਸਾਨੂੰ ਕਿਸੇ ਬੰਦੇ ਨਾਲ ਉਸ ਕਿਸਮ ਦੀ ਉਹ ਰੱਖਣੀ ਚਾਹੀਦੀ ਹੈ। ਅਤੇ ਜਿਹੜਾ ਬੰਦਾ ਜਿਸ ਵੀ ਲੈਵਲ ਦੇ ਉੱਤੇ ਜਾ ਕੇ ਸਾਡੇ ਨਾਲ ਕੌਜ਼ ਦੇ ਨਾਲ ਸਿੰਪੈਥਾਈਜ਼ ਕਰਦਾ, ਸਪੋਰਟ ਕਰਦਾ, ਉਹਨੂੰ ਅਸੀਂ ਧੱਕੇ ਨਾ ਮਾਰੀਏ। ਜਿਹੜਾ ਬੰਦਾ ਜਿਸ ਕਿਸਮ ਦਾ ਵੀ ਸਾਡੇ ਨਾਲ ਸਹਿਯੋਗ ਕਰਨ ਦੀ ਉਹਦੀ ਲਾਈਨ ਹੁੰਦੀ ਹੈ, ਕੋਈ ਥੋੜ੍ਹਾ ਸਹਿਯੋਗ ਕਰਦਾ ਅਤੇ ਉਹਦੇ ਕੋਲੋਂ ਥੋੜ੍ਹਾ ਸਹਿਯੋਗ ਲੈ ਲੈਣਾ ਚਾਹੀਦਾ। ਇਹ ਨਹੀਂ ਬਣਾਉਣਾ ਚਾਹੀਦਾ ਵੀ ਉਹਨੂੰ ਅਸੀਂ ਇਹ ਕਰੀਏ ਵੀ ਭਾਈ ਤੇਰਾ ਸਾਨੂੰ ਜੇ ਤੂੰ ਕੰਪਲੀਟਲੀ 100% ਨਹੀਂ ਸਹਿਯੋਗ ਦਿੰਦਾ ਅਤੇ ਤੇਰਾ ਅਸੀਂ 50% ਵੀ ਨਹੀਂ ਮੰਨਣਾ ਅਤੇ ਉਹਨੂੰ ਅਸੀਂ ਛੁਟਿਆਉਣ ਤੱਕ ਜਾਈਏ। ਸੋ ਇਸ ਨੀਤੀ ਤੋਂ ਸਾਨੂੰ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।